अस्सलाम वालेकुम। पंजाब धरती चैनल तो तुसीं काफ़ी अरसे तो बहुत सारी वीडियोज़ वेख रहे हो और ਉਹਦੇ 'ਚ ਜ਼ਿਆਦਾਤਰ ਮੇਰੀ ਕੋਸ਼ਿਸ਼ ਇਹ ਸੀ ਕਿ ਮੈਂ ਪੰਜਾਬੀ ਕਲਚਰ ਨੂੰ ਪ੍ਰਮੋਟ ਕਰ ਸਕਾਂ ਕਿਸੇ ਵੀ ਹਵਾਲੇ ਨਾਲ। ਮੋਸਟਲੀ ਸਾਡਾ ਪੰਜਾਬ ਦਾ ਜਿਹੜਾ ਝੂੰਮਰ ਡਾਂਸ ਸੀ ਉਹਦੇ 'ਤੇ ਮੇਰੀ ਕੰਸਨਟ੍ਰੇਸ਼ਨ ਰਹੀ ਹੈ ਕਿ ਝੂੰਮਰ ਡਾਂਸ ਨੂੰ ਵਿਖਾਇਆ ਜਾਏ, ਕਿਉਂਕਿ ਬਹੁਤ ਕਦੀਮ ਹਜ਼ਾਰਾਂ ਸਾਲ ਕਦੀਮ ਇੱਕ ਸਾਡਾ ਲੋਕ ਰਕਸ ਹੈ, ਬੇਸਿਕਲੀ ਇੱਕ ਲੋਕ ਖੇਲ ਹੈ। ਬਾਹਰ ਸੂਰਤ ਉਹ ਇੱਕ ਅਲੱਗ ਟੌਪਿਕ ਹੈ, ਉਸ 'ਤੇ ਫਿਰ ਗੱਲ ਕਰਾਂਗੇ। ਔਰ ਉਸ ਨੂੰ ਮੈਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਲਹਿੰਦੇ ਪੰਜਾਬ ਵਿੱਚ ਔਰ ਚੜ੍ਹਦੇ ਪੰਜਾਬ ਵਿੱਚ ਕੀ ਫ਼ਰਕ ਹੈ। ਬੇਸਿਕਲੀ ਮੈਂ ਇਹ ਚੈਨਲ ਸਟਾਰਟ ਕੀਤਾ ਸੀ ਜਦੋਂ YouTube ਨਾਲ ਮੇਰਾ ਇੰਟਰੈਕਸ਼ਨ ਹੋਇਆ ਕਿ ਲੋਕਾਂ ਨੂੰ ਆਪਣਾ ਵਿਖਾਇਆ ਜਾਏ, ਕਲਚਰ ਵਿਖਾਇਆ ਜਾਏ, ਆਪਣੀ ਪੰਜਾਬ ਧਰਤੀ ਵਿਖਾਈ ਜਾਏ, ਉਹਦੇ ਨਾਲ ਜੁੜੇ ਹੋਏ ਸਾਰੇ ਇਹਦੇ ਆਸਪੈਕਟਸ ਜਿਹੜੇ ਨੇ ਉਹ ਮੁਤਾਰਫ ਕਰਵਾਏ ਜਾਵਣ। ਔਰ ਜਦੋਂ ਮੈਂ ਪੰਜਾਬ ਸਰਚ ਕਰਦਾ ਸੀ ਗੂਗਲ 'ਤੇ, YouTube 'ਤੇ, ਉਦੋਂ ਪੰਜਾਬ, ਇੰਡੀਅਨ ਪੰਜਾਬ, ਚੜ੍ਹਦਾ ਈਸਟ ਪੰਜਾਬ ਹੀ ਨਿਕਲਦਾ ਸੀ। ਮੇਰੀ ਖਾਹਿਸ਼ ਸੀ ਕਿ ਮੈਂ ਵੈਸਟ ਪੰਜਾਬ ਦੀ ਵੀ ਨੁਮਾਇੰਦਗੀ ਕਰ ਸਕਾਂ, ਲੋਕ ਨੂੰ ਇੱਥੋਂ ਦੀ ਖੂਬਸੂਰਤੀ ਔਰ ਇੱਥੋਂ ਦੇ ਸਾਰੇ ਜ਼ੁਬਾਨ, ਕਲਚਰ, ਖੇਡ, ਹਰ ਚੀਜ਼ ਦੇ ਬਾਰੇ ਮੁਤਾਰਫ ਕਰਾਇਆ ਜਾਏ। ਹੁਣ ਵੀ ਇਹੀ ਹਾਲ ਹੈ, ਹੁਣ ਵੀ ਗੂਗਲ ਸਰਚ ਮਾਰਨੇ ਆ ਤੇ ਸਾਡੇ ਚੜ੍ਹਦੇ ਪੰਜਾਬੀ ਉਹ ਨੰਬਰ ਲੈ ਜਾਂਦੇ ਨੇ। ਬਾਹਰ ਸੂਰਤ ਬਹੁਤ ਸਾਰੀ ਵੀਡੀਓਜ਼ ਪਾਉਣ ਤੋਂ ਬਾਅਦ ਹੁਣ ਮੇਰੇ ਕੋਲ ਕੋਈ ਐਸਾ ਮਟੀਰੀਅਲ ਨਹੀਂ ਹੈ ਜਿਹੜਾ ਮੈਂ ਮਜ਼ੀਦ ਕਰ ਸਕਾਂ। ਐਡੀਟਿੰਗ 'ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਸੀ, ਕੁਛ ਸੌਂਗਸ ਕੀਤੇ ਐਡਿਟ, ਫਿਰ ਉਹ ਨਹੀਂ ਕਰ ਸਕਿਆ। ਹੁਣ ਮੈਂ ਕੁਛ ਹਾਲਾਤ ਇਸ ਕਿਸਮ ਦੇ ਰਹੇ, ਜੋਬ ਵਾਸਤੇ ਬਾਹਰ ਨਿਕਲ ਗਿਆ, ਇੱਧਰ ਉੱਧਰ ਇਹ ਉਹ। ਹੁਣ ਮੈਂ ਆਪਣੇ ਫਾਰਮ ਹਾਊਸ 'ਤੇ ਵਾਪਸ ਆ ਗਿਆ। ਹੁਣ ਮੈਂ ਪੰਜਾਬੀ ਧਰਤੀ ਨਾਲ ਪਿਓਰਲੀ ਜੁੜ ਗਿਆ। ਇਸ ਤਰ੍ਹਾਂ ਕਿ ਮੈਂ ਜੋਬ ਸ਼ੌਪ ਇਹ ਉਹ ਹਰ ਬਲਾਂ ਛੱਡ ਕੇ ਆਪਣਾ ਫਾਰਮ ਹਾਊਸ 'ਤੇ ਵਾਪਸ ਆਪਣੀਆਂ ਗਾਈਆਂ ਮੱਝਾਂ ਕੋਲ ਆਪਣਾ ਜੋ ਕੁਛ ਵੀ ਹੈ ਬਸ ਮੈਂ ਇਹ ਕਰ ਰਿਹਾ ਔਰ ਇਹੀ ਮੈਂ ਕਰਨਾ, ਔਰ ਇਹਦੇ ਵਿੱਚ ਮੈਨੂੰ ਸਕੂਨ ਮਿਲਦਾ। ਸੋ ਅੱਜ ਤੋਂ ਲੈ ਕੇ ਇਨਸ਼ਾਅੱਲਾ ਮੈਂ ਨੈਕਸਟ ਐਪੀਸੋਡ ਬਾਏ ਐਪੀਸੋਡ ਚੱਲਾਂਗੇ ਔਰ ਤੁਹਾਨੂੰ ਮੈਂ ਆਪਣਾ ਛੋਟਾ ਜਿਹਾ ਨਿੱਕਾ ਜਿਹਾ ਨਾਰਮਲ ਜਿਹਾ ਫਾਰਮ ਹਾਊਸ ਵੀ ਵਿਖਾਵਾਂਗਾ। ਇਹ ਵੀਡੀਓਜ਼ ਦੀ ਜਿਹੜੀ ਹੁਣ ਸੀਰੀਜ਼ ਸਟਾਰਟ ਕਰਨ ਦਾ ਮਕਸਦ ਇਹ ਹੈ ਕਿ ਇਹਦੇ 'ਚ ਮੈਂ ਜੋ ਮਾਮੂਲਾਤ ਸਾਡੇ ਚੱਲ ਰਹੇ ਨੇ, ਡੇਲੀ ਰੂਟੀਨ ਜੋ ਫਾਰਮ ਹਾਊਸ 'ਤੇ ਚੱਲ ਰਹੀ ਹੈ ਜਾਂ ਪਿੰਡਾਂ ਵਿੱਚ ਚੱਲ ਰਹੀ ਹੈ, ਮੈਂ ਉਹ ਤੁਹਾਨੂੰ ਵਿਖਾਵਾਂਗਾ। ਇਹਦੇ 'ਚ ਮੈਂ ਕੁਛ ਫਾਰਮਿੰਗ ਦੇ ਬਾਰੇ ਸਿੱਖ ਰਿਹਾ, ਬਾਗਬਾਨੀ ਦੇ ਬਾਰੇ ਸਿੱਖ ਰਿਹਾ, ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ। ਜੋ ਜਾਨਵਰਾਂ ਦੇ ਰਿਲੇਟਿਡ ਈਵਨ ਕਿ ਵੰਡੇ ਵੀ ਤੁਹਾਨੂੰ ਮੈਂ ਦੱਸਾਂਗਾ, ਜੋ ਕੁਛ ਮੇਰੇ ਤਜਰਬੇ ਵਿੱਚ ਗੁਜ਼ਰੇਗਾ। ਮੈਂ ਦੇਸੀ ਦਰਖਤਾਂ ਦੇ ਜੋ ਫਾਇਦੇ ਜਾਂ ਜੋ ਦਵਾਈਆਂ ਵੀ ਬਣਾਈਆਂ ਨੇ ਔਰ ਉਹ ਕੀਤਾ ਹੈ, ਉਹ ਵੀ ਮੈਂ ਤੁਹਾਨੂੰ ਸ਼ੇਅਰ ਕਰਾਂਗਾ। ਅਸੀਂ ਇਲਾਕਾ ਘੁੰਮਾਂਗੇ, ਅਸੀਂ ਹਰ ਚੀਜ਼ ਨੂੰ ਪਿਓਰਲੀ ਲੈ ਕੇ ਚੱਲਾਂਗੇ ਕਿ ਜ਼ਿੰਦਗੀ ਨੂੰ ਆਸਾਨ ਔਰ ਪੁਰਸਕੂਨ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ ਔਰ ਇੱਕ ਅੱਛੀ ਲਾਈਫ ਮੀਨ ਕਿ ਅੱਛੀ ਰੂਹ ਦੀ ਲਾਈਫ ਜਿਹੜੀ ਮੈਨੂੰ ਅੱਛੀ ਲੱਗੀ ਹੈ ਉਹ ਕਿਸ ਤਰ੍ਹਾਂ ਗੁਜ਼ਾਰੀ ਜਾ ਸਕਦੀ ਹੈ। ਸੋ ਉਹ ਤੁਹਾਡਾ ਵੀ ਤਾਰਫ ਹੁੰਦਾ ਜਾਏਗਾ, ਕੁਛ ਸ਼ਾਇਦ ਤੁਹਾਨੂੰ ਸਿੱਖਣ ਨੂੰ ਮਿਲ ਜਾਏ, ਬਹਰਹਾਲ ਮੈਨੂੰ ਸਕੂਨ ਤਾਂ ਆ ਹੀ ਜਾਏਗਾ। 11 ਅਕਤੂਬਰ 2018 ਅੱਜ ਤਾਰੀਖ ਹੈ। ਕੱਤੇ ਦੀ ਵੀ ਗਾਲਬਨ ਕੋਈ ਮੇਰੇ ਖਿਆਲ ਵਿੱਚ ਕੋਈ 12-15 ਹੀ ਹੈ ਗਾਲਬਨ। ਚਲੋ ਮੈਂ ਤੁਹਾਨੂੰ ਲੈ ਕੇ ਚੱਲਣਾ ਫਾਰਮ ਹਾਊਸ ਵਿਖਾਣਾ ਮੈਂ ਤੁਹਾਨੂੰ। ਇਹ ਬਿਲਕੁਲ ਮੈਂ ਇਸ ਟਾਈਮ ਮੈਂ ਇੱਥੇ ਦੱਸਿਆ ਨਹੀਂ ਮੈਂ ਕਿੱਥੇ। ਜ਼ਿਲ੍ਹਾ ਉਕਾੜਾ ਪੰਜਾਬ, ਤਹਿਸੀਲ ਦੀਪਾਲਪੁਰ ਔਰ ਹਵੇਲੀ ਲੱਖਾ ਸਿਟੀ ਹੈ, ਕਸਬਾ ਹੈ, ਉਹਦੇ ਨਜ਼ਦੀਕ ਮੇਰਾ ਪਿੰਡ ਹੈ ਚੱਕ ਅਨਵਾਰ ਚਿਸ਼ਤੀ। ਔਰ ਪਿੰਡ ਦੇ ਨਾਲ ਹੀ ਮੇਰਾ ਖੂਹ ਹੈ, ਫਾਰਮ ਹਾਊਸ ਹੈ, ਮੈਂ ਉਹ ਤੁਹਾਨੂੰ ਵਿਜ਼ਿਟ ਕਰਾਂ। ਸੁਹਾਗ ਨਹਿਰ। ਅੱਜ ਕੱਲ੍ਹ ਆਲੂ ਦੀ ਬਿਜਾਈ ਦਾ ਮੌਸਮ ਹੈ ਔਰ ਹਰ ਪਾਸੇ ਟਰੈਕਟਰ ਚੱਲ ਰਹੇ ਨੇ, ਗਾਣੇ ਲੱਗੇ ਨੇ, ਕਿਧਰੇ ਇੰਡੀਆ ਦੇ, ਕਿਧਰੇ ਤਾਉਲਾ ਦੇ, ਕਿਧਰੇ ਕੁਛ ਵੀ। ਦਿਸ ਇਜ਼ ਦ ਐਂਟਰੈਂਸ ਆਫ ਦਾ ਫਾਰਮ। ਬਿਲਕੁਲ ਨਾਰਮਲ ਸਾਦਾ ਆਮ ਰੂਟੀਨ ਵਿੱਚ ਜੋ ਕੁਛ ਚੱਲ ਰਿਹਾ ਹੁੰਦਾ ਹੈ। ਇਹ ਵਾੜ ਬਣਾਈ ਹੈ, ਇਸ ਵਾੜ ਦੇ ਅੰਦਰ ਪਾਸੇ ਇੱਥੇ ਇਹ ਬਰਸੇਮ ਬੀਜੀ ਹੋਈ ਹੈ।
ਇਹ ਸਾਹਮਣੇ ਸੜਕ ਬਸ ਖੇਤਾਂ ਪੈਲੀਆਂ 'ਚ ਜਾ ਰਹੀ ਹੈ। ट्यूबवेल आ गया। ट्यूबवेल का खाडा मैं बड़े शौक नाल बनवाया सी, थोड़ा जिहा वड्डा, थोड़ा जिहा स्टाइलिश, ताकि पानी जो इत्थों डिगदा है ना बिल्कुल इस तरह आबशार की तरह डिगदा है और बड़ा खूबसूरत लगता है। तकरीबन 5 फुट 4.5 फुट गहराई है इनकी और 18 बाय 22 का खड्ड है। मैं हर चीज़ तुहाडे नाल शेयर करांगा जो तुहानू किसी भी हवाले नाल गाइडलाइन जिथों मिल सके। वो सामने टोका लग्या है, हाले उसकी छत नहीं मैं पा सकिया, वो मिस्त्री नहीं फारग सी। जिथे टोका लग्या हुंदा उन्होंने साडे जुबान च साडे वाले टोकियाणी कहंदे ने उस जगह नूं। उहदे नाल ही फार्म है जानवरां दा और जानवरां दे फार्म नूं साडी नीली दी जुबान विच इनू धों आखदे ने। सो नाले दे मेरी घोड़ी दा चरना पिया है, यानी वही जगह, वही प्लेस, वही बर्तन जिथे जानवर खांदे ने। ते वो गाई मई दी होवेगी तो उन्होंने असी खुरली या उखराणी कवांगे, और घोड़े दी होवेगी तो चरना हो जाता, ज़रा वोकैबलरी चेंज हो जाती है। उहदे नाल मैं 2 कमरे बनाए ने बैठन वास्ते, कुछ रेस्ट करन वास्ते। मेरिया मुर्गियां भी फिर रही ने, कोई मिस्री। एक मेरी गुलरी है, इनका नाम है रखा है पिलकन। पिलकन बैठ 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 जा। पिलकन एक दरख्त होंदा, दरख्तां दा मैनूं बड़ा शौक है। वो मैं दरख्त के नाम से इनका नाम पिलकन रख दिता। यह छोटी जी नर्सरी बनाई है और इत्थे कोशिश है कि इस नर्सरी पौधे उगा के मैं फ्री प्लांटेशन कर सकां, शजरकारी कर सकां। कुकड़ियाँ, फ्री आंडे, फ्री गोश्त। इन्हें छड़ देना सुबह आके, सारा दिन पट्ठे चरदियाँ चुगदियाँ ने। होर कुछ इन्हों कदी रोटी पा दी, कदी कोई माड़ा मोटा दाना पा दिता तो खा लिया। अदरवाइज़ इन्हों की डिमांड कोई नहीं, फ्री पल रही ने, जिन्हों अंग्रेज़ कहते हैं ना फ्री रेंज चिकन। यह वही वाला है। यह नर्सरी का सैटअप है। सारी नर्सरी पौधे लगे हुए ने, बीज लगे हुए ने, आहिस्ता आहिस्ता फुट रहे हैं। मेरे कुछ कोलीग्स ने, फैलोज़ ने, कॉलेज दे टीचर्स ने, लेक्चरर्स ने, वो शाम टाइम आते हैं, टाइम कढ़ के ज़रा बैठते हैं, गपशप लाते हैं। नाल नर्सरी का मेरा हथ वंडाते हैं, कुछ काम शाम हो जाता। असीं रल के सारियां थैलियां भरियां ने, थैलियां भर के तो फिर उन्हां च बूटे लाए ने। सुखचैन दे बूटे ने, पॉपूलर दियां कलमां लाइयां ने, अंबलतास दे बीज लाया सी, वो बीज तो हुण फुट के आ गए ने। तूत लगे ने, पिलकन लगी हुई है, काफ़ी सारी चीज़ां लगी हुई ने। सुहांजने का भी काफ़ी फुट गया माशाल्लाह। और बोर्ड दियां कलमां लाइयां ने, कोई 500 माशाल्लाह, अच्छा ग्रोथ कर रही हैं। यह सुहांजने के पौधे पहले लाए सी, वड्डे हो गए ने। इन्हां थैलियां छाले फुट रहा है सुहांजना। कुछ होर चीज़ां भी लाइयां ने, वो भी फुट रही ने। है निम्मा ने, यह निम्मा कल मैं इधर खेत च निकलिया, उधर छोटिया छोटिया निम्मा एक जगह तो हुई खलोतियां सी, उन्होंने खग के तो उन्होंने थैलियां शिफ्ट कर दिता। यह जड़ियाँ निम्मा ने
ਇਹ ਅਸੀਂ ਇਹ ਦਰੇਕਾਂ ਨੇ, ਸੌਰੀ, ਇੱਕ ਦਰੇਕ ਦੇ ਥੱਲੋਂ ਕਾਫੀ ਸਾਰੀਆਂ ਫੁੱਟੀਆਂ ਹੋਈਆਂ ਸਨ, ਉਹਨਾਂ ਨੂੰ ਵੀ ਉੱਥੋਂ ਖਾ ਕੇ ਥੈਲੀ ਵਿੱਚ ਸ਼ਿਫਟ ਕਰ ਦਿੱਤਾ। ਉਹ ਮੈਂ ਆਪਣੀ ਘੋੜੀ ਨਾਲ ਤੁਹਾਨੂੰ ਮਿਲਾਇਆ ਨਹੀਂ, ਇਹ ਮੇਰੀ ਘੋੜੀ ਬਖਤਾਵਰ ਦੇਸੀ ਘੋੜੀ ਹੈ, ਬੜੀ ਮੈਨੂੰ ਪਿਆਰੀ ਹੈ। ਟੋਰੇ ਵਿੱਚ ਹੈ, ਨਾ ਨੇਜ਼ਾਬਾਜ਼ ਹੈ ਨਾ ਇਹ ਡਾਂਸ ਹਾਰਸ ਹੈ। ਇਹ ਮੈਨੂੰ ਟੋਰੇ ਦਾ ਸ਼ੌਕ ਹੈ, ਟੋਰਾ ਮਾਸ਼ਾ ਲੈਂਦਾ ਬਹੁਤ ਸੋਹਣਾ ਹੈ। ਬਖਤਾਵਰ ਮੌਜਾਂ ਕਰ ਰਹੀ, ਹੁਣ ਕਾ ਚੱਲ ਰਹੀ, ਹੁਣ ਨਹੀਂ ਸੂਲ ਰੜਾਂ ਦੀ। ਇਹ ਕੇਲਿਆਂ ਦੇ ਦਰਖਤ ਨੇ, ਇਹ ਸਿੰਧੀ ਕੇਲਾ ਹੈ। ਸਿੰਧੀ ਕੇਲਾ ਇੰਨਾ ਅੱਛਾ ਇਹ ਕੇਲਾ ਹੈ ਕਿ ਨਾ ਤਾਂ ਕੋਈ ਹੋਰ ਹੋਣਾ, ਸਾਡੇ ਸਿੰਧੀ ਕੇਲੇ ਦੇ ਨਾਲ ਮਸ਼ਹੂਰ ਹੈ। ਇਹਨੂੰ ਇੱਥੇ ਫਲ ਲੱਗਦਾ, ਇੱਥੇ ਪੱਕ ਜਾਂਦਾ, ਕੋਈ ਪੈਲ ਨਹੀਂ ਪਾਉਂਦੇ, ਬਹੁਤ ਮਿੱਠਾ ਹੁੰਦਾ। ਅੰਜੀਰ ਮਾਸ਼ਾਅੱਲਾ ਕਿਤਨਾ ਫਲ ਲੱਗਿਆ ਹੈ। ਇਹ ਅੰਜੀਰ ਹੈ ਖਾਵਣ ਵਾਲੀ ਅੰਜੀਰ। ਅੰਜੀਰ ਦੇ ਕਈ ਕਿਸਮਾਂ ਨੇ। ਸਾਡੇ ਆਮ ਤੌਰ 'ਤੇ ਜਿਹੜੀ ਖੇਤਾਂ ਪੈਲੀਆਂ 'ਚ ਹੁੰਦੀ, ਉਹ ਹੁੰਦੀ ਹੈ ਦੇਸੀ ਅੰਜੀਰ ਦੇ ਨਾਂ ਨਾਲ ਉਹਨੂੰ ਸੱਦੇ ਨੇ, ਉਹ ਜ਼ਾਇਕੇ ਵਾਲੀ ਨਹੀਂ ਹੁੰਦੀ। ਇਸ ਦਾ ਬੜਾ ਜ਼ਾਇਕਾ ਹੈ, ਬਹੁਤ ਮਿੱਠੀ ਹੁੰਦੀ ਹੈ। ਇਹ ਵੀ ਕੇਲੇ ਦੇ ਪੌਦੇ ਲੱਗੇ ਹੋਏ ਨੇ, ਮਾਸ਼ਾਅੱਲਾ ਬੜੇ ਭਰਪੂਰ ਕੇਲੇ ਲੱਗਦੇ ਨੇ। ਮੈਂ ਵੇਖਣਾ, ਜੇ ਮੈਨੂੰ ਕੋਈ ਨਜ਼ਰ ਆਉਂਦਾ ਨਾ ਮੈਂ ਤੁਹਾਨੂੰ ਵਿਖਾਣਾ। ਉਹ ਅੱਗੇ ਹੈ, ਇਹ ਹਾਲੇ ਛੋਟੇ ਨੇ ਕੇਲੇ। ਇਹ ਇਨਸ਼ਾਅੱਲਾ ਵੀਡੀਓ ਬਣਦੀ ਰਹੇਗੀ ਔਰ ਨੈਕਸਟ 1-1.5 ਹਫ਼ਤੇ ਵਿੱਚ ਕੇਲਾ ਤਿਆਰ ਹੋ ਜਾਏਗਾ, ਮੈਂ ਤੁਹਾਨੂੰ ਵਿਖਾਵਾਂਗਾ ਇਨਸ਼ਾਅੱਲਾ। ਪਿਲਕਣ ਕੁਛ ਬਿਮਾਰ ਹੈ, ਇਸ ਨੂੰ ਇੱਕ ਕੁੱਤੇ ਨੇ ਚੱਕ ਵੱਢਿਆ, ਉਹ ਥੋੜੀ ਜਿਹੀ ਲੱਤ ਤੇ ਜ਼ਖਮ ਆ ਗਿਆ। ਇਹ ਚੱਕੀ ਮੇਰੇ ਖਿਆਲ ਤੁਸੀਂ ਸ਼ਾਇਦ ਤੁਹਾਡੇ 'ਚ ਕੁਛ ਨੇ ਵੇਖੀ ਹੋਣੀ ਹੈ, ਕੁਛ ਨੇ ਚਲਾਈ ਹੋਣੀ ਹੈ, ਕੁਛ ਨੇ ਸਿਰਫ ਸੁਣਿਆ ਹੀ ਹੋਣਾ। ਇਹਦੇ ਤੇ ਮੈਂ ਆਪਣੇ ਮੁਰਗੀਆਂ ਦਾ ਦਾਣਾ ਜਾਂ ਆਪਣੀ ਘੋੜੀ ਦਾ ਦਲੀਆ ਜਾਂ ਆਪਣੇ ਜਾਨਵਰਾਂ ਦਾ ਵੰਡਾ ਵਗੈਰਾ ਉਹ ਸਾਰਾ ਇਹਦੇ 'ਤੇ ਦਲਣਾ। ਵਰਜ਼ਿਸ਼ ਬੜੀ ਅੱਛੀ ਹੋ ਜਾਂਦੀ, ਦਲੀਆ ਵੀ ਮੁਫਤ ਹੋ ਜਾਂਦਾ ਔਰ ਕੋਈ ਪੈਸਾ ਨਹੀਂ ਲੱਗਦਾ ਉਹਦੇ 'ਤੇ। ਐਕਸਰਸਾਈਜ਼ ਦੀ ਐਕਸਰਸਾਈਜ਼। ਮੇਰਾ ਖਿਆਲ ਹੈ ਹੁਣ ਤੁਸੀਂ ਫਾਰਮ ਨਾਲ, ਖੂਹ ਨਾਲ ਸ਼ਨਾਸਾਈ ਤੁਹਾਡੀ ਹੋ ਗਈ ਹੈ, ਅਤੇ ਇਨਸ਼ਾਅੱਲਾ ਨੈਕਸਟ ਟਾਈਮ ਆਹਿਸਤਾ ਆਹਿਸਤਾ ਮਜ਼ੀਦ ਜੋ ਐਕਟੀਵਿਟੀ ਹੋਏਗੀ ਉਸਨੂੰ ਵੀ ਆਪਾਂ ਵੇਖਾਂਗੇ। ਇਹ ਆੜੂ ਦਾ ਦਰਖਤ ਹੈ, ਹੁਣ ਸੀਜ਼ਨ ਨਹੀਂ ਆੜੂ ਦਾ, ਇਸ ਵਾਸਤੇ ਇਹਦੇ ਉੱਤੇ ਕੋਈ ਆੜੂ ਨਹੀਂ ਹੈ। ਇਹ ਰਾਤ ਕੀ ਰਾਣੀ, ਇਹ ਵਾਲੀ ਦੇਸੀ ਅੰਜੀਰ ਜਿੰਦਾ ਮੈਂ ਜ਼ਿਕਰ ਕਰਦਾ ਪਿਆ ਸੀ, ਬਗੈਰ ਪਿਉਂਦ ਕੀਤਿਆਂ। ਇਹਦੇ 'ਤੇ ਫਲ ਬਹੁਤ ਲੱਗਦਾ ਹੈ ਲੇਕਿਨ ਖਾਵਣ ਦੇ ਕੰਮ ਦਾ ਨਹੀਂ ਹੁੰਦਾ। ਅੰਜੀਰ ਦੇ ਵੀ ਬਹੁਤ ਸਾਰੇ ਇਸਤੇਮਾਲ ਨੇ, ਇਨਸ਼ਾਅੱਲਾ ਉਹ ਨੈਕਸਟ ਜਿਵੇਂ ਜਿਵੇਂ ਆਪਾਂ ਚੱਲਾਂਗੇ ਉਸ ਤਰ੍ਹਾਂ ਮੈਂ ਜਿਸ ਤਰ੍ਹਾਂ ਜੋ ਗੱਲ ਮੈਨੂੰ ਪਤਾ ਲੱਗਦੀ ਜਾਏਗੀ ਉਹ ਮੈਂ ਤੁਹਾਨੂੰ ਦੱਸਦਾ ਜਾਵਾਂਗਾ। ਸਾਂਝੀ ਇਹ ਜਨਾਬ ਮੇਰੀ ਗੋਰੀ ਹੈ। ਤੁਸੀਂ ਹੱਸੋਗੇ ਜਾਂ ਹੈਰਾਨ ਹੋਵੋਗੇ ਕਿ ਇਹ ਜਨਾਬ ਕਾਲੀ ਕਾਠ ਨੂੰ ਗੋਰੀ ਕਿਵੇਂ ਕਹਿ ਦਿੱਤਾ। ਬਸ ਨਾਂ ਰੱਖਣ ਵਾਲੇ ਨੇ ਰੱਖ ਦਿੱਤਾ ਸੀ। ਇਹ ਇੱਕ ਦੋਸਤ ਨੇ ਮੈਨੂੰ ਗਿਫਟ ਕੀਤੀ ਸੀ। ਇਹ ਗੱਦੀ ਨਸਲ ਦੀ ਹੈ, बहुत प्योर है, बहुत ही अच्छी है और बहुत ही होशियार, ख़तरनाक और नहायत ताकतवर है। बहुत अच्छी गोरी, इंतहाई ओबीडियंट, बड़ी अशराफ है। ਇਹ ਨਾਲ ਮੈਂ ਲਾਇਆ ਬਾਗ ਨਿੰਬੂ ਦਾ। ਇਹ ਸੀਡਲੈਸ ਨਿੰਬੂ ਹੈ, ਲਿਜ਼ਬਨ ਨਿੰਬੂ ਹੈ। ਹੁਣ ਨਿੰਬੂ ਦਾ ਵੀ ਮੌਸਮ ਚਲਾ ਗਿਆ ਹੈ, ਉਹ ਵੀ ਮੈਂ ਤੋੜ ਲਿਆ। ਬੜਾ ਅੱਛਾ ਸੀਡਸ, ਫਲ ਬਹੁਤ ਅੱਛਾ ਸੀ, ਪਹਿਲਾਂ ਹੀ ਫਲ ਲੱਗਿਆ ਸੀ ਇਸ ਨੂੰ।
ਹੁਣ ਇਹਦੇ ਵਿੱਚ ਉਸ ਤੋਂ ਬਾਅਦ ਮੈਂ ਗਾਜਰਾਂ ਕਾਸ਼ਤ ਕਰ ਦਿੱਤੀਆਂ ਨੇ, ਕੁਛ ਦੂਸਰੀਆਂ ਸਬਜ਼ੀਆਂ ਕਾਸ਼ਤ ਕਰ ਦਿੱਤੀਆਂ ਨੇ ਖਾਣ ਵਾਸਤੇ। ਉਹ ਸਬਜ਼ੀ ਤੇ ਵੀ ਗੱਲ ਹੋਵੇਗੀ ਇਨਸ਼ਾਅੱਲਾ। ਬਿਲਕੁਲ ਇੰਜ ਜਿਵੇਂ ਫ੍ਰੀ ਹੈ। ਇਹ ਸਾਈਡ ਤੇ ਜਿਹੜੇ ਵੱਡੇ ਦਰਖਤ ਨੇ ਇਹ ਜੰਮੂ ਦੇ ਦਰਖਤ ਨੇ, ਜਾਮਨ। ਮੇਰਾ ਖਿਆਲ ਹੈ ਅੱਜ ਵਾਸਤੇ ਇੰਨਾ ਹੀ ਕਾਫੀ ਹੈ, ਤੇ ਬਾਕੀ ਇਨਸ਼ਾਅੱਲਾ ਆਹਿਸਤਾ ਆਹਿਸਤਾ ਜਿਸ ਤਰ੍ਹਾਂ ਕੋਈ ਐਕਟੀਵਿਟੀ ਹੁੰਦੀ ਜਾਵੇਗੀ ਉਸ ਤਰ੍ਹਾਂ ਮੈਂ ਸ਼ੇਅਰ ਕਰਦਾ ਜਾਵਾਂਗਾ। ਮੈਨੂੰ ਦੱਸ ਦੇਣਾ ਕੈਸੀ ਵੀਡੀਓ ਲੱਗੀ, ਕੀ ਤੁਸੀਂ ਫੀਲ ਕੀਤਾ, ਕੈਸਾ ਤੁਹਾਨੂੰ ਫਾਰਮ ਲੱਗਿਆ। ਉਰਦੂ ਤੋਂ ਮੈਨੂੰ ਸਖਤ ਐਲਰਜੀ ਹੁੰਦੀ ਹੈ। ਮਤਲਬ ਪੰਜਾਬੀ ਦਾ ਕੰਮ ਹੈ, ਪਿੰਡ ਦਾ ਕੰਮ ਹੈ, ਜਾਨਵਰਾਂ ਡੰਗਰਾਂ ਖੇਤਾਂ ਬਾਈ ਦਾ ਕੰਮ है। तो वो उर्दू दान बैठे होंगे ने जनाब जी, हम यहाँ पे हल चला रहे हैं, अब हम तंदूर पे रोटियां लगा रहे हैं। तो मैं बिल्कुल ये काम नहीं कर सकता। मैं जिस तरह हाँ जो मेरे आल दुआले है मैं उन्होंने उस तरह ही रखना है। यह बंदा बड़ा ख़ास है, पर हजे नहीं, पहले दिन ही नहीं तारफ़ करा देना, बाद तुहानूं तारफ़ करवावांगे इंशाअल्लाह। ओके, अल्लाह हाफिज़, रब रख।